ਅੱਛਾ ਜੀ, ਪਾਕਿਸਤਾਨ 'ਚ ਸੈਲਾਬ ਆਏ ਹੋਇਆ ਹੁਣ। ਪਹਿਲੇ KPK ਵਾਲੀ ਸਾਈਡ 'ਤੇ ਸੈਲਾਬ ਆਇਆ ਸੀ ਅਤੇ ਪਾਕਿਸਤਾਨੀ ਜਿਹੜਾ ਨਾ ਕੋਈ ਖਾਤਰਖਾਹ ਮੌਕਾ ਮਿਲਿਆ ਮੰਗਣ ਦਾ, ਬਾਹਰ ਦੇ ਮੁਲਕਾਂ ਤੋਂ ਇਮਦਾਦ ਸ਼ਿਮਦਾਦ, ਕੋਈ ਕਿਸੇ ਕਿਸਮ ਦਾ ਕੋਈ ਮੌਕਾ ਨਹੀਂ ਮਿਲਿਆ ਪਾਕਿਸਤਾਨੀਆਂ ਨੂੰ। ਫਿਰ ਇਹਨਾਂ ਨੇ ਸੋਚਿਆ ਚਲੋ ਦੂਸਰੇ ਸੂਬੇ 'ਚ ਹੁਣ ਪਾ ਦਿਓ ਸੈਲਾਬ ਨੂੰ ਨਾ। ਸੈਲਾਬ ਦੇ ਵਿੱਚ ਭਾਈ ਬੇਸਿਕ ਆਬਾਦੀਆਂ ਹਿੱਟ ਨਹੀਂ ਹੋਈਆਂ, ਜਿਹੜੀਆਂ ਦਰਿਆ ਸਤਲੁਜ ਪਿਆ ਵੀਰਾਨ ਪਿਆ ਉਹਦੇ ਵਿੱਚ ਆਬਾਦੀਆਂ ਜਿਹੜੀਆਂ ਉਹ ਆਬਾਦੀਆਂ ਹਿੱਟ ਹੋਣੀਆਂ ਹੁਣ। ਜਿਹੜੀਆਂ ਗੈਰ ਕਾਨੂੰਨੀ ਲੋਕਾਂ ਨੇ ਕਬਜ਼ੇ ਕਰ ਕਰਕੇ ਉੱਥੇ ਕਾਸ਼ਤਾਂ ਕੀਤੀਆਂ ਹੋਈਆਂ ਦਰਿਆ ਦੇ ਵਿੱਚ, ਜਾਂ ਉੱਥੇ ਘਰ ਸ਼ਰ ਬਣਾਏ ਆ, ਕੋਈ ਡੰਗਰ ਮੰਗਰ ਰੱਖੇ ਆ, ਉਹ ਰੁੜਨੇ ਹੀ ਆ ਹੁਣ। ਅੱਛਾ, ਅਤੇ ਦੂਸਰਾ ਪਾਕ ਫੌਜ ਨੇ 1 ਦਿਨ ਦੀ ਸੈਲਰੀ ਜੀ ਸੈਲਾਬ ਜ਼ਦਗਾਨ ਨੂੰ ਦੇਣ ਦਾ ਐਲਾਨ ਕੀਤਾ ਤਾ। ਹੁਣ ਨੋਟੀਫਿਕੇਸ਼ਨ ਪੰਜਾਬ ਹਕੂਮਤ ਨੇ ਕੱਢਿਆ ਜੀ, ਸਰਕਾਰੀ ਮੁਲਾਜ਼ਮ ਜਿੰਨੇ ਵੀ ਆ 1 ਦਿਨ ਦੀ ਸੈਲਰੀ ਸਭ ਦੀ ਜਿਹੜੀ ਆ ਨਾ ਸੈਲਾਬ ਦੇ ਫੰਡ 'ਚ ਡੋਨੇਟ ਹੋਣੀ ਆ। ਅੱਛਾ ਵੀ ਬੰਦਾ ਪੁੱਛਣ ਵਾਲੀ ਗੱਲ ਆ, AC DC ਜਿਹੜੇ ਵੀ ਆ ਭੱਜੇ ਹੋਏ ਆ ਸੈਲਾਬ ਦੇ ਕਿਨਾਰਿਆਂ 'ਤੇ ਤਸਵੀਰਾਂ ਬਣਾਉਣ। ਇੱਕ ਆ ਲੋਧਰਾਂ ਦੇ ਕੋਲ ਮੈਂ ਦੇਖਿਆ ਬਈ 2 ਉਹਨਾਂ ਨੇ ਟੈਂਟ ਲਾਏ ਆ, ਉਹ ਡਿਪਟੀ ਕਮਿਸ਼ਨਰ ਸਾਹਿਬਾਂ ਨੇ ਅਤੇ AC ਸਾਹਿਬਾਂ ਨੇ, ਉਹਦੇ ਵਿੱਚ ਇੱਕ ਟੂਬ ਰੱਖੀ ਹੋਈ ਆ। ਅਤੇ ਚਲੋ ਭਾਈ ਇਹ ਜੀ ਇਮਦਾਦੀ ਕੈਂਪ ਲੱਗ ਗਿਆ ਇੱਥੇ ਆ ਕੇ ਸਾਰੇ ਨਾ, ਕੋਈ ਇੱਕ ਮੰਜੀ ਬੜੀ ਔਖੀ ਉਹਦੇ ਪੈ ਸਕਦੀ, ਉਹ ਕੈਂਪ ਲੱਗੇ ਹੋਇਆ ਜੀ। ਉਸ ਕੈਂਪ ਦੇ ਵਿੱਚ ਸ਼ਿਕਾਇਤਾਂ ਦਰਜ ਕਰਾਓ ਅਤੇ ਉੱਥੇ ਆ ਕੇ ਪਨਾਹ ਲੈ ਲਓ। ਯਾਰ ਤੁਸੀਂ CSS ਕਰਕੇ ਜਾਂ ਤੁਸੀਂ ਇੰਨੀ ਸਰਵਿਸ ਕਰਕੇ ਉਹ ਜ਼ਰਾ ਅਕਲ ਸਿੱਖੀ ਨਹੀਂ ਅਸੀਂ। ਇਹ ਫਿਰ ਕਹਿੰਦੇ ਵੀ ਇਹ ਮੁਲਕ ਬੜਾ ਚੰਗਾ, ਇਹਦੇ 'ਤੇ ਤਨਕੀਦ ਕਰਨਾ ਜਾਇਜ਼ ਨਹੀਂ। ਇਹਨਾਂ ਅਦਾਰੇ ਬੜੇ ਕੀਮਤੀ ਅਦਾਰੇ ਆ, ਇਹੋ ਅਦਾਰੇ ਜਿਹੜੇ ਕੀਮਤੀ ਅਦਾਰੇ ਆ, ਜਿਹੜਾ ਬੰਦਾ ਕਹਿੰਦਾ ਨਾ ਆਪਣੇ ਘਰ ਲੈ ਜਾਵੇ ਇਹਨਾਂ ਨੂੰ, ਉਹ ਆਪਣੇ ਘਰ ਦੀ ਮੈਨੇਜਮੈਂਟ ਕਰਾਵੇ ਇਹਨਾਂ ਅਦਾਰਿਆਂ ਤੋਂ। ਉਹਦੇ ਘਰ ਪਹਿਲੇ ਤਰੱਕੀ 'ਚ ਜਾ ਰਿਹਾ ਹੋਣਾ, ਨਹੀਂ ਜਾ ਰਿਹਾ ਸੀ, ਹੁਣ ਤਰੱਕੀ 'ਚ ਲੈ ਜਾਵੇ ਉਹ। ਇਹੋ ਜਿਹੇ ਅਦਾਰਿਆਂ ਨੂੰ ਤਾਂ ਫਰੀ ਨਾ ਕੋਈ ਲਵੇ। ਬਾਹਰ ਦੇ ਮੁਲਕਾਂ ਵਾਲਿਆਂ ਕੋਲ ਪੁੱਛੋ ਵੀ ਇਹਨਾਂ ਅਦਾਰਿਆਂ ਨੂੰ ਲੈਂਦੇ ਆ ਤੁਸੀਂ ਫਰੀ 'ਚ, ਜਿੰਨੇ ਪਾਕਿਸਤਾਨ ਦੇ ਅਦਾਰੇ ਆ, ਜਿੰਨੇ ਇਹਨਾਂ 'ਚ ਬੈਠੇ ਲੋਕ ਆ, ਜਹਿਲ ਲੋਕ, ਕਿਸੇ ਕਿਸਮ ਦੀ ਕੋਈ ਹਾਂ ਇੱਕ ਚੀਜ਼ ਹੈ ਇਹਨਾਂ ਦੇ ਵਿੱਚ ਜਿਹਦੀ ਤਾਰੀਫ ਕਰਨੀ ਬਣਦੀ ਆ, ਉਹ ਇਹ ਹੈ ਕਿ ਇਹ ਐਸੇ ਕੋਈ ਜੋੜ ਤੋੜ ਵਾਲੇ ਆ। ਕਰਪਸ਼ਨ ਇਹ ਕਿੱਧਰੋਂ ਵੀ ਕੱਢ ਸਕਦੇ ਆ। ਜਿਹੜੇ ਕਿਸੇ ਮਹਿਕਮੇ 'ਚ ਕਰਪਸ਼ਨ ਦਾ ਜਵਾਜ਼ ਨਹੀਂ ਪੈਦਾ ਹੁੰਦਾ ਨਾ, ਉਹ ਮਹਿਕਮੇ ਦੇ ਵਿੱਚ ਵੀ ਕਰਪਸ਼ਨ ਦਾ ਜਵਾਜ਼ ਜ਼ਰੂਰ ਪੈਦਾ ਕਰ ਲੈਂਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ, ਕਿਸੇ ਨਾ ਕਿਸੇ ਉਹਦੇ ਹਿਸਾਬ ਨਾਲ ਨਾ ਇਹਨਾਂ ਨੇ ਲਾ ਲੈਣਾ ਹੁੰਦਾ ਜੁਗਾੜ ਕਰਪਸ਼ਨ ਵਾਲਾ। ਬਾਕੀ ਕੋਈ ਕੰਮ ਇਹਨਾਂ ਦੇ ਹੱਥ ਵੱਸੀ ਪੈ ਜਾਵੇ ਜਾਂ ਕੋਈ ਹੋ ਜਾਵੇ, ਉਹ ਨਹੀਂ ਹੋਣਾ ਨਾ, ਉਹ ਕੰਮ ਨਹੀਂ ਹੋਣਾ। ਹੁਣ ਉਹ ਨੱਸੇ ਫਿਰਦੇ ਆ, ਕੋਈ ਲਾਹੌਰ ਦੇ AC DC, ਕੋਈ ਉਰੇ ਪਰੇ, ਹਰ ਜਿੱਥੇ ਸੈਲਾਬ ਚੱਲ ਰਿਹਾ ਜੀ ਉਹ ਨੱਠੇ ਫਿਰਦੇ ਆ। ਕੋਈ DPO ਨੱਠਿਆ ਫਿਰਦਾ, ਕੋਈ ਫਲਾਣਾ, ਵੀ ਜਿਵੇਂ ਸੈਲਾਬ ਨੂੰ ਕੰਧਾ ਦੇਣਾ ਹੀ ਤੁਸੀਂ ਆ। ਵੀ ਬੰਦਾ ਇਹਨਾਂ ਨੂੰ ਪੁੱਛੇ ਵੀ ਇਹ ਸੂਰਤ ਹਾਲ ਪੈਦਾ ਕਰਨ ਵਾਲੇ ਲੋਕ ਕੌਣ ਆ, ਇਹ ਕਿਹੜੇ ਬੰਦੇ ਆ ਜਿਹਦੀ ਵਜ੍ਹਾ ਨਾਲ ਸੈਲਾਬ ਆਉਂਦੇ ਆ। ਇਹ ਸੈਲਾਬ ਇਹਨਾਂ ਚੀਜ਼ਾਂ ਨਾਲ ਨਹੀਂ ਰੋਕਦੇ ਵੀ ਤੁਸੀਂ ਪੁਲ ਉਡਾ ਦਿਓ ਜੀ, ਉਹ ਭੱਜ ਲਓ ਜੀ ਕਿਨਾਰਿਆਂ ਦੇ ਉੱਤੇ ਦਰਿਆਵਾਂ ਦੇ। ਕੋਈ DPO ਭੱਜਿਆ ਫਿਰਦਾ 4 ਪੁਲਿਸ ਵਾਲੇ ਲੈ ਕੇ, ਕੋਈ AC ਭੱਜੀ ਫਿਰਦੀ ਆ, ਕੋਈ DC ਭੱਜੀ ਫਿਰਦੀ ਆ, ਕੋਈ ਡਿਪਟੀ ਕਮਿਸ਼ਨਰ ਭੱਜਿਆ ਫਿਰਦਾ, ਕੋਈ ਕਮਿਸ਼ਨਰ ਭੱਜਿਆ ਫਿਰਦਾ। ਇਹਨਾਂ ਕੰਮਾਂ ਨਾਲ ਸੈਲਾਬ ਨਹੀਂ ਰੁਕਦੇ। ਕੰਮ ਤੁਸੀਂ ਕੋਈ ਹਲਾਲੀ ਕਰੋ ਤਾਂ ਰੁਕਣ। ਕਿਹੜਾ ਕੰਮ ਹਲਾਲੀ ਆ? NOCਆਂ ਤੁਸੀਂ ਗਲਤ ਦਿੰਦੇ ਆ, ਉੱਥੇ ਹਰ ਜਗ੍ਹਾ ਤੁਸੀਂ ਕਲੋਨੀਆਂ ਬਣਾਈਆਂ ਹੋਈਆਂ, ਕਲੋਨੀਆਂ ਕੱਟੀਆਂ ਹੋਈਆਂ, ਅਤੇ ਉੱਥੇ ਇਵੇਂ ਸੈਲਾਬ ਹੀ ਆਣੇ। ਹੋਰ ਕੀ ਹੋਣਾ? ਸੈਲਾਬ ਰੋਕਦੇ ਡੈਮ ਬਣਾਉਣ ਨਾਲ। ਡੈਮ ਉਦੋਂ ਬਣਦੇ ਜਦੋਂ ਕੋਈ ਕੌਮ ਹੋਵੇ, ਕੋਈ ਕੌਮ ਜਿਹੜੀ ਹੈ ਨਾ ਬਣੀ ਹੋਵੇ ਕਿਸੇ ਮੁਲਕ ਦੀ। ਸਾਡੇ ਮੁਲਕ ਦੀ ਕੌਮ ਮਾਸ਼ਾਅੱਲਾ, ਉਹ ਇੱਕ ਚੀਫ ਜਸਟਿਸ ਸਾਹਿਬ ਹੁਣੀ ਆਏ ਸੀ, ਉਹ ਮਾਸ਼ਾਅੱਲਾ ਉਹਨੇ ਪੈਸੇ ਇਕੱਠੇ ਕੀਤੇ, ਉਹਨੇ ਆਪਣੀ ਨਵਾਸੀ ਤੋਂ ਵੀ ਪੈਸੇ ਲਏ। वो जी बड़ा आंसुओं ना दस रहा जी, उसने उसकी जेब खर्ची के पैसे, पॉकेट मनी के उसने मुझे दे दिए। वो भाई तू कित्थे डैम बनाना था, तू बड़ा वो एक्टिव था, तेरा काम अदलिया संभालना सी। यही तो मसला इस मुल्क दे विच लत्त लैनी तो हर महकमे का बंदा जिहड़ा ना जायज़ समझदा। अदलिया तो इंसाफ हुंदा नहीं, वो डैम बनाने चली हुई है। ठीक है, फौज तो डिफेंस हुंदा नहीं, वो सैलाब संभालन चली हुई है। पुलिस तो जिहड़ा ना पुलिस तो अपने काम सीधा नहीं हुंदा, वो चली हुई सैलाब बचाने चली हुई है। AC DC ने कोई अपनी मैनेजमेंट का काम चंगा कीता नहीं,
ਉਹ ਆਪਣੇ ਉਹਨਾਂ ਕਲਰਕਾਂ ਨੂੰ ਉਹਨਾਂ ਬੰਦਿਆਂ ਨੂੰ ਫੜਨ ਨਾ, ਜਿਨ੍ਹਾਂ ਨੇ ਐਨਓਸੀਆਂ ਦਿੱਤੀਆਂ ਹੋਈਆਂ, ਜਿਨ੍ਹਾਂ ਨੇ ਕੋਈ ਕੰਮ ਹੀ ਨਹੀਂ ਹੋਣ ਦਿੱਤਾ। ਜਾ ਕੇ ਬਿੱਲ ਚੱਕ ਕੇ ਦੇਖੋ, ਅਰਬਾਂ ਦੇ ਪਾਸ ਹੋਏ ਆ। ਕੰਮ ਜਾ ਕੇ ਦੇਖੋ, ਜ਼ੀਰੋ। ਉਹ ਪੈਸੇ ਕਿੱਧਰ ਜਾਂਦੇ ਆ, ਉਹ ਕਿੱਧਰੋਂ ਖਾਧਾ ਪੀਤਾ ਕਿੱਧਰ ਗਿਆ। ਉਹ ਅੱਜ ਹੁਣ ਚੈੱਕ ਕਰਨ ਨਾ, ਹੁਣ ਭੱਜੇ ਹੋਏ ਆ ਸੈਲਰੀਆਂ ਡੋਨੇਟ ਕਰਾਉਣ, ਹੁਣ ਭੱਜੇ ਹੋਏ ਭੀਖ ਮੰਗਣ ਦੂਸਰੇ ਮੁਲਕਾਂ ਤੋਂ। ਉਹ ਭਾਈ ਤੁਸੀਂ ਉੱਧਰ ਜਾਓ ਨਾ, ਕਿਉਂ ਨਹੀਂ ਜਾਂਦੇ? ਉਹ ਰਿਕਾਰਡ ਚੈੱਕ ਕਰੋ, ਉਹਨਾਂ ਲੋਕਾਂ ਨੂੰ ਗੋਲੀਆਂ ਮਾਰੋ ਖੜੇ ਖੜੇ ਕਰ ਕਰਕੇ। ਉਹ ਕੰਮ ਹੁੰਦਾ ਨਹੀਂ ਤੁਹਾਡੇ ਤੋਂ, ਕਿਉਂਕਿ ਇਹ ਜਿਹੜਾ ਜਾਇਜ਼ ਕੰਮ ਆ ਪਾਕਿਸਤਾਨ 'ਚ, ਉਹ ਤਾਂ ਹੋਣਾ ਨਹੀਂ। ਜਿਹੜਾ ਕੋਈ ਹੈ ਵੀ ਆਹ ਸਿਰ ਰਸਤਾ ਸਾਡਾ ਜਾਣ ਦਾ ਅੱਗੇ, ਉਹ ਤਾਂ ਹੈ ਨਹੀਂ ਇਸ ਮੁਲਕ 'ਚ। ਇਹ ਮੁਲਕ ਆ ਜੀ। ਫਿਰ ਕਹਿੰਦੇ ਜੀ ਇਹਨਾਂ ਅਦਾਰਿਆਂ ਦੀ ਤਾਰੀਫ ਕਰੋ। ਇਹਨਾਂ ਨੂੰ ਕੋਈ ਚੰਗਾ ਕੰਮ ਇਹਨਾਂ ਅਦਾਰਿਆਂ ਨੇ ਕੀਤੇ ਹੋਵੇ ਤਾਂ ਤਾਰੀਫ ਬਿਲਕੁਲ ਜਾਇਜ਼ਾ ਕਰਨੀ। ਕੋਈ ਚੰਗਾ ਕੰਮ ਨਹੀਂ ਇਹਨਾਂ ਅਦਾਰਿਆਂ ਦਾ, ਕੋਈ ਕੁਛ ਨਹੀਂ, ਫਜ਼ੂਲ ਬਕਵਾਸ ਅਦਾਰੇ। ਹੁਣ ਮੈਂ ਤੁਹਾਨੂੰ ਕਿਸੇ ਦਿਨ ਉਹਨਾਂ ਟੈਂਟਾਂ ਦੀਆਂ ਤਸਵੀਰਾਂ ਬਣਾ ਕੇ ਦਿਖਾਊਂਗਾ ਜਿੱਥੇ ਸੈਲਾਬ ਆਏ ਹੋਇਆ। ਸੈਲਾਬ ਕੀ ਆਏ ਹੋਇਆ, ਜਿੱਥੇ ਮੈਂ ਜਿਹੜੇ ਇਲਾਕੇ 'ਚ ਖੜਾ ਹੁਣ ਇਸ ਟਾਈਮ, ਇੱਥੋਂ 6 ਕਿਲੋਮੀਟਰ ਪਰੇ ਸਤਲੁਜ ਚੱਲ ਰਿਹਾ। ਉੱਥੇ ਕੋਈ ਪਾਣੀ ਐਡਾ ਖਾਸ ਆਇਆ ਨਹੀਂ, ਜਿੰਨਾ ਕੋਈ ਮਤਲਬ ਇੱਕ ਚੰਗੀ ਨਹਿਰ ਦਾ ਪਾਣੀ ਸਮਝ ਲਓ ਵੀ ਉਹ ਆਏ ਹੋਇਆ। ਅਗਰ ਉਹਨਾਂ ਪਾਣੀ ਨਹੀਂ ਸੰਭਲਦਾ ਸਾਡੀ ਮੈਨੇਜਮੈਂਟ ਤੋਂ, ਸਾਡੇ 7 ਜ਼ਿਲ੍ਹੇ ਕਰਾਸ ਕਰਕੇ ਸਾਡੇ 7 ਜ਼ਿਲ੍ਹਿਆਂ ਦੀ ਮੈਨੇਜਮੈਂਟ ਤੋਂ ਨਹੀਂ ਸੰਭਲਿਆ ਉਹ ਪਾਣੀ ਇੰਨਾ ਕੁ, ਤਾਂ ਫਿਰ ਕਾਹਦੇ ਅਦਾਰੇ, ਇਹ ਕਾਹਦੀ ਮੈਨੇਜਮੈਂਟ? ਇਹੀ ਤਾਂ ਮਸਲਾ ਇਸ ਮੁਲਕ 'ਚ। ਮਸਲਾ ਇਹ ਹੈ ਵੀ ਜਿੰਨੀ ਆਬਾਦੀ ਡੁੱਬਣੀ ਹੋਈ ਦਿਖਾਣੀ ਹੈ ਇਹਨਾਂ ਨੇ, ਉਨੇ ਪੈਸੇ ਇਕੱਠੇ ਕਰਨੇ ਆ ਬਾਹਰੋਂ, ਬਸ। ਉਹ ਫਿਰ ਰਲ ਮਿਲ ਕੇ ਖਾ ਪੀ ਜਾਣੇ ਆ। ਉਹ ਕੋਈ ਚੰਦ ਜਿਹੜੇ ਕਰਿੰਦੇ ਹੁੰਦੇ ਆ ਸਿਆਸੀ ਕੁੱਤਿਆਂ ਦੇ, ਉਹਨਾਂ ਨੂੰ ਕੋਈ ਉਰੇ ਪਰੇ ਇਕੱਠੇ ਕਰਕੇ ਤਸਵੀਰਾਂ ਬਣਵਾ ਕੇ ਚੈੱਕ ਚੁੱਕ ਦੇ ਕੇ ਉਹਦੇ 'ਚੋਂ ਵੀ ਕਮਿਸ਼ਨ ਲੈ ਲੈਣਾ। ਅਸੀਂ ਤਾਂ ਉਹ ਕੌਮ ਆ, ਉਹ 'ਚੋਂ ਵੀ ਕਮਿਸ਼ਨ ਲੈ ਕੇ ਅਸੀਂ ਬੜੇ ਖੁਸ਼ ਹੋ ਜਾਣਾ ਜੀ, ਦਫ਼ਤਰਾਂ 'ਚ ਬਹਿ ਜਾਣਾ। ਫਿਰ ਜੀ ਉਹ ਕੀ ਕਹਿੰਦੇ ਆ, पार्टियां होनियाँ जी, बड़ी अच्छी मैनेजमेंट की जी, फ़लाँ ने ये कर दिया, फ़लाँ ने वो कर दिया, फ़लाँ एसी साहबा ने तो डूब के मरने वाली थी, बस बड़ा मुश्किल से बचाया उसको। फ़लाँ डीसी मरने वाली थी, फ़लाँ डीसी डूब के मर गया, बस फ़लाँ बंदा शहीद हो गया। ਇਹ ਸ਼ਹਾਦਤਾਂ ਆਪਣੀਆਂ ਆਪਣੇ ਕੋਲ ਰੱਖੋ। ਜਿਹੜੇ ਪਾਕਿਸਤਾਨੀ ਆਈਡੀ ਕਾਰਡ ਤੇ ਤੁਸੀਂ ਇਸਲਾਮੀ ਸ਼ਹਾਦਤਾਂ ਲਈ ਫਿਰਦੇ ਆ ਨਾ, ਇਹ ਆਪਣੇ ਕੋਲ ਰੱਖੋ। ਇਹ ਸ਼ਹਾਦਤਾਂ ਤੁਸੀਂ ਕੋਈ ਬੰਦੇ ਦੇ ਪੁੱਤਰਾਂ ਵਾਲਾ ਕੰਮ ਹੀ ਨਹੀਂ ਕੀਤਾ ਕਦੇ। ਇਹ ਮੈਨੇਜਮੈਂਟ ਚੱਲ ਰਹੀ ਹੈ ਜੀ। ਸਤਲੁਜ ਦੇ ਵਿੱਚ ਬਰਸਾਤ ਚੱਲ ਰਹੀ ਹੈ। ਇਹ ਜਿਹੜੇ ਸੈਲਾਬ ਤੁਸੀਂ ਰੋਕਦੇ ਫਿਰਦੇ ਨਾ, ਇਹ ਡੈਮ ਬਣਾਉਣ ਨਾਲ ਰੋਕਦੇ ਹੁੰਦੇ ਆ। ਇਹਨਾਂ ਚੀਜ਼ਾਂ ਨਾਲ ਨਹੀਂ ਰੋਕਦੇ ਵੀ ਦੁਆ ਕਰੋ, ਦੁਆ ਨਾਲ ਨਹੀਂ ਰੋਕਿਆ ਕਦੇ, ਠੀਕ ਆ। ਇਹ ਮੌਜਜ਼ੇ ਇਸ ਮੁਲਕ 'ਚ ਤਾਂ ਔਖੇ ਹੋਣੇ ਆ ਵੀ ਦੁਆ ਨਾਲ ਸਲਾਬ। ਕੋਈ ਬੰਦਾ ਕੁਰਾਨ ਫੜ ਕੇ ਲੱਗੇ ਹੋਇਆ ਜੀ ਅੱਗੇ ਅੱਗੇ ਭੱਜਣ। ਉਹ ਯਾਰ ਤੁਸੀਂ ਇਸਲਾਮ ਨੂੰ ਤਾਂ ਬਖਸ਼ ਦਿਓ, ਬਾਕੀ ਜੋ ਮਰਜ਼ੀ ਚਵਲਾ ਮਾਰਦੇ ਰਹੋ, ਇਸਲਾਮ ਨੂੰ ਤਾਂ ਬਖਸ਼ੋ। ਕੋਈ ਉਹ ਇੱਕ ਮੈਂ ਪੀੜ ਦੇਖਿਆ, ਉਹ ਕੁਰਾਨ ਲੈ ਕੇ ਸੀਨੇ ਤੇ ਦਰਿਆ ਦੇ ਵਿੱਚ ਪਿਆ। ਉਹ ਦਰਿਆ ਉਹ ਮਿੱਟੀ ਦੇ ਵਿੱਚ ਰੁੜਿਆ ਜਾਂਦਾ, ਉਹ ਬੰਦਿਆਂ ਨੇ ਫੜ ਕੇ ਕੱਢਿਆ। ਭਾਈ ਤੂੰ ਅੱਲਾ ਨੇ ਇਹ ਤਾਂ ਕਿਧਰੇ ਨਹੀਂ ਕਿਹਾ ਵੀ ਤੁਸੀਂ ਬਿਸਮਿਲ੍ਲਾ ਪੜ੍ਹ ਕੇ ਸੁੱਚ ਦੇ ਵਿੱਚ ਉਂਗਲੀ ਦਿਓ ਤੇ ਚਲਾ ਦਿਓ ਬਟਨ ਤੇ ਤੁਹਾਨੂੰ ਕਰੰਟ ਨਹੀਂ ਲੱਗਣਾ। ਐਸੀ ਜਹਾਲਤ ਸਾਡੇ ਮੁਲਕ ਦੇ ਵਿੱਚ। ਆਵਾਮ ਤਾਂ ਚਲੋ ਜਿਹੜੀ ਜਾਹਲ ਹੈ ਸੋ ਹੈ, ਜਿੰਨੇ ਸਾਡੇ ਅਦਾਰੇ ਇਹਨਾਂ 'ਚ ਵੀ ਜਾਹਲ ਲੋਕ ਆ। ਇਹਨਾਂ 'ਚ ਇੱਕ ਤੋਂ ਇੱਕ ਵੱਧ ਕੇ ਜਾਹਲ। ਐਸੀ ਬਈ ਬਾਕੀ ਮੁਲਕਾਂ ਦੇ ਵਿੱਚ ਜਾਓ, ਉੱਥੇ ਪਤਾ ਲੱਗਦਾ ਬਈ ਅਗਰ ਮੈਂ ਕੋਈ ਸਰਕਾਰੀ ਅਹਿਲਕਾਰ ਹਾਂ ਜਾਂ ਮੈਂ ਕੋਈ ਗਲਤੀ ਕੀਤੀ ਹੈ ਤਾਂ ਮੈਂ ਮਾਜ਼ਰਤ ਕਰਕੇ ਬੜੀ ਪ੍ਰਾਇੋਰਟੀ 'ਤੇ ਜਾ ਕੇ ਲੋਕਾਂ ਦੇ ਕੰਮ ਜਿਹਦੇ ਨਾਲ ਜ਼ਿਆਦਤੀ ਹੋਈ ਉਹਦੀ ਪਹਿਲੇ ਜ਼ਿਆਦਤੀ ਹੱਲ ਹੋਵੇ। ਇਸ ਮੁਲਕ ਦੇ ਵਿੱਚ ਇੱਕ ਜ਼ਿਆਦਤੀ ਹੋਈ ਹੁੰਦੀ ਆ, ਉਲਟਾ ਫਿਰ ਜ਼ਿਆਦਤੀ ਕਰ ਰਹੇ ਹੁੰਦੇ ਆ ਸਰਕਾਰੀ ਲੋਕ। ਜਿਵੇਂ ਹੁਣ ਪੁਲਿਸ ਦੇ ਵਿੱਚ ਹੀ ਚਲੇ ਜਾਓ, ਮੇਰਾ ਅਗਰ ਸਪੋਜ਼ ਕੋਈ ਮਸਲਾ ਹੋ ਗਿਆ ਤੇ ਮੇਰਾ ਅਗਰ ਕੋਈ ਮਸਲਾ ਹੋ ਗਿਆ, ਉਹ ਭਰਾਵੋ ਉਹ ਮਸਲਾ ਨਹੀਂ ਮੇਰਾ ਹੱਲ ਹੋਣਾ। ਮੇਰੀ ਅਗਰ ਸਪੋਜ਼ ਚੋਰੀ ਹੋ ਗਈ ਆ, ਮੈਂ ਜਾਣਾ ਵੀ ਯਾਰ ਮੇਰੀ FIR ਕਰੋ, ਬੰਦੇ ਫੜੋ, ਕੋ ਜਾਓ ਉਰੇ ਪਰੇ ਕੋਈ ਕੁਛ ਤਾਂ ਕਰੋ। ਨਹੀਂ ਉਹ ਕੰਮ नहीं करना। उल्टा मैनू कहेंगे होर पैसे लिया, रेड करने जाना है, उसके लिए पैसे चाहिए।
हमारे पास तो पेट्रोल के पैसे नहीं होते, हुकूमत आपको पता है देती तो इतना ही है। ਬੰਦ ਕਰ ਦਿਓ ਇਹਨਾਂ ਨੂੰ, ਇਹਨੂੰ ਰੱਖਣ ਦੀ ਕਿਹੜੀ ਜ਼ਰੂਰਤ ਹੈ। ਇੱਕ ਮੇਰਾ ਨੁਕਸਾਨ ਹੋਇਆ ਹੋਵੇ, ਉਲਟਾ ਅੱਲਾ ਦੇ ਬੰਦੇ ਉਹ ਮੈਨੂੰ ਕਹਿਣ ਜੀ ਤੂੰ ਡਾਲੇ 'ਚ ਪੈਟਰੋਲ ਪਾਉਣ ਦੇ ਪੈਸੇ ਨਹੀਂ ਹੈਗੇ, ਫਿਰ ਤੁਸੀਂ ਬੈਠੇ ਕਿਹੜੀ ਸ਼ੈ ਵਾਸਤੇ? ਫਿਰ ਉਹ ਕੰਮ ਬੰਦਾ ਆਪ ਵੀ ਕਰ ਸਕਦਾ ਹੁੰਦਾ, ਪੈਸੇ ਲਾ ਕੇ ਕਰਨਾ ਨਾ, 4 ਬੰਦੇ ਇਕੱਠੇ ਕਰਕੇ ਮੈਂ ਵੀ ਜਾ ਕੇ ਕਰ ਸਕਦਾ। ਮੈਂ ਚੋਰ ਨਹੀਂ ਫਿਰ ਫੜ ਸਕਦਾ, ਫਿਰ ਇਲਾਕੇ ਦੇ ਵਿੱਚੋਂ ਚੋਰ ਨਹੀਂ ਫੜਿਆ ਜਾ ਸਕਦਾ। ਫਿਰ ਹਰ ਬੰਦਾ ਤੁਹਾਡੇ ਤਰ੍ਹਾਂ ਨਾਅਹਿਲ ਤਾਂ ਹੁੰਦਾ ਨਹੀਂ, ਇਨਵੈਸਟੀਗੇਸ਼ਨ ਹਰ ਬੰਦਾ ਆਪਣੀ ਆਪ ਕਰ ਨਹੀਂ ਸਕਦਾ। ਫਿਰ ਕਾਹਦੇ ਤੁਹਾਡੇ ਜਿਹੇ ਅਦਾਰੇ ਲਈ ਫਿਰਦੇ ਆ? ਇਸ ਮੁਲਕ ਦੇ ਵਿੱਚ ਇਹ ਹਾਲ ਆ। ਫਿਰ ਕਹਿੰਦੇ ਜੀ ਮੁਲਕ ਬੜਾ ਤਰੱਕੀ ਕਰ ਰਿਹਾ ਹੈ। ਮੁਲਕ ਤਰੱਕੀ ਕਰ ਰਿਹਾ ਬਿਲਕੁਲ, ਸਲਾਬ ਆਇਆ ਹੁਣ ਕੋਈ ਭੀਖ ਸ਼ੀਖ ਮੰਗਣ ਜਾਊਗਾ ਸਾਡਾ ਵਜ਼ੀਰ ਆਜ਼ਮ, ਸਾਰੇ ਲੋਕ ਜਾਊਂਗੇ, ਕੋਈ 40 ਬੰਦਿਆਂ ਦਾ ਵਫਦ ਲੈ ਕੇ, ਆਪਣੇ ਰਿਸ਼ਤੇਦਾਰ ਲੈ ਕੇ ਸਾਡੇ ਵਜ਼ੀਰ ਆਜ਼ਮ ਤੇ ਔਰੇ ਪਰੇ ਜਾਊਂਗੇ, ਲੈ ਕੇ ਆਉਂਗੇ ਪੈਸਾ। ਫਿਰ ਅੱਲਾ ਖੈਰ ਕਰੇ ਉਹਨਾਂ ਵਾਹਨਾਂ ਦੇ ਵਿੱਚ ਲਊਂਗੇ 80 6 ਹਜ਼ਾਰ 6 ਲੱਖ 10 ਲੱਖ ਤਨਖਾਹ ਲਊਂਗੇ। ਤਨਖਾਹ ਨਾਲ ਇਹਨਾਂ ਦਾ ਕੀ ਬਣਦਾ? ਇਹਨਾਂ ਦੇ ਤਾਂ ਬੜੇ ਢਿੱਡਾਂ, ਹਰ ਪ੍ਰੋਜੈਕਟ ਕਰੋੜਾਂ ਦੇ ਅਰਬਾਂ ਦੇ ਪ੍ਰੋਜੈਕਟਾਂ ਦੇ ਵਿੱਚੋਂ ਕਮਿਸ਼ਨ ਆਉਂਦੇ ਆ। ਤਨਖਾਹ ਤਾਂ ਕੋਈ ਚੀਜ਼ ਹੀ ਕੋਈ ਨਹੀਂ ਨਾ ਅੱਗੇ। ਤਨਖਾਹ ਤਾਂ 6 ਸੈਸ਼ਨ ਅਸੈਂਬਲੀ ਦੇ ਹੋ ਜਾਣ ਤਾਂ ਇਹਨਾਂ ਦੀ ਤਕਰੀਬਨ ਲੱਗ ਹੀ ਜਾਂਦੀ ਆ। ਇਹ ਕਿਉਂਕਿ ਆਪਣੇ ਹਲਕਿਆਂ ਦੇ ਵਿੱਚੋਂ ਅਸੈਂਬਲੀ ਜਾਣ ਤਾਂ ਇੰਨੀ ਤਾਂ ਤਨਖਾਹ 6-7 ਲੱਖ ਇਹਨਾਂ ਦਾ ਵੈਸੇ ਹੀ ਉੱਡ ਜਾਂਦਾ, ਕਿਉਂਕਿ ਚੰਗੇ ਹੋਟਲ ਤੋਂ ਰੋਟੀ ਖਾਣੀ ਹੁੰਦੀ ਆ ਇਹਨਾਂ ਨੇ। ਗੱਡੀ ਜਿਹੜੀ ਮਾਸ਼ਾਅੱਲਾ 3-4 ਕਰੋੜ ਦੀ ਰੱਖੀ ਹੁੰਦੀ ਆ, ਉਹਦੇ 'ਚ ਮਾਸ਼ਾਅੱਲਾ ਪੈਟਰੋਲ ਜਦੋਂ ਪੈਣਾ ਤੇ 10 ਚੱਕਰ ਲੱਗ ਗਏ ਇਸਲਾਮਾਬਾਦ ਦੇ ਜਾਂ ਲਾਹੌਰ ਦੇ, ਉਹ ਤਾਂ 6-7 ਲੱਖ ਸ਼ਾਇਦ ਕੋਈ ਨਹੀਂ। ਉਹ ਤਨਖਾਹ 'ਤੇ ਥੋੜ੍ਹੀ ਕੰਮ ਕਰ ਰਹੇ ਹੁੰਦੇ ਆ, ਉਹ ਤਾਂ ਕਮਿਸ਼ਨਾਂ 'ਤੇ ਕੰਮ ਕਰ ਰਹੇ ਹੁੰਦੇ ਆ। ਉਹ ਤਾਂ ਗੌਰਮੈਂਟ ਦੇ ਬੜੇ ਪ੍ਰੋਜੈਕਟ ਢਿੱਡਾਂ 'ਚ ਪਾਉਣ ਦੇ ਉਹਦੇ 'ਚ ਹੁੰਦੇ ਆ। ਇਹ ਅੱਲਾ ਦੇ ਬੰਦੇ, ਇਹ ਕੋਈ ਕੰਮ ਆ? ਇਹਨੂੰ ਕੰਮ ਕਹਿੰਦੇ ਆ ਜਿੰਨੇ ਸਾਡੇ ਜਿਹੜੇ ਆ ਮਾਸ਼ਾਅੱਲਾ ACDC ਹਜ਼ਰਾਤ, ਇਹ ਸਾਰੇ ਕਰਪਟ। ਟਿਕਟੋਕ ਚੱਕ ਕੇ ਦੇਖ ਲਓ, ਟਿਕਟੋਕ ਦੇ ਉੱਤੇ ਫਲਾਣੀ ਏਸੀ ਭੱਜੀ ਫਿਰਦੀ ਆ, ਮਰ ਚੱਲੀ ਸੀ ਡੁੱਬ ਕੇ ਲੋਕਾਂ ਦੇ ਥੁੱਕ ਵਿੱਚ ਤੇ ਬਚ ਗਈ, ਬਚਾ ਲਿਆ ਰੈਸਕਿਊ ਨੇ ਉਹਨੂੰ, ਰੈਸਕਿਊ ਦੀਆਂ ਟੀਮਾਂ ਫਿਰਦੀਆਂ। ਯਾਰ ਕੋਈ ਖੌਫੇ ਖੁਦਾ ਕਰ ਲਓ ਤੁਸੀਂ। ਆਹ ਬਹਾਵਲਪੁਰ ਦਾ ਤਕਰੀਬਨ ਉਹ ਪੁਆਇੰਟ ਹੈ ਇਸ ਟਾਈਮ ਜਿੱਥੇ ਮੈਂ ਖੜਾ, ਜਿੱਥੋਂ ਸਿਰਫ 6 ਕਿਲੋਮੀਟਰ ਮੈਕਸੀਮਮ 6 ਕਿਲੋਮੀਟਰ ਸ਼ਾਇਦ ਤੋਂ ਵੀ ਘੱਟ ਹੋਵੇ, ਦਰਿਆ ਸਤਲੁਜ ਚੱਲ ਰਿਹਾ, ਕੋਈ ਮਸਲਾ ਨਹੀਂ ਹੈਗਾ। ਉਹ ਲੋਕ ਸਲਾਬ ਦੇ ਵਿੱਚ ਤਾਂ ਰੁੜਨੇ ਆ ਜਿਹੜੇ ਆਲਰੇਡੀ ਉੱਥੇ ਗਲਤ ਜਗ੍ਹਾ 'ਤੇ ਬੈਠੇ ਆ, ਜਿਨ੍ਹਾਂ ਨੇ ਗਲਤ ਜਗ੍ਹਾ 'ਤੇ ਆਪਣਾ ਉਹ ਕੀਤੇ, ਉਹਨਾਂ ਨੂੰ ਪਤਾ ਵੀ ਇਹ ਦਰਿਆ ਦੀ ਜਗ੍ਹਾ। ਉੱਥੇ ਸਾਡੇ ਕੋਈ ਗੌਰਮੈਂਟ ਦਾ ਬੰਦਾ ਐਕਸ਼ਨ ਲੈਣ ਨੂੰ ਤਿਆਰ ਨਹੀਂ ਹੁੰਦਾ ਵੀ ਇਹ ਬਈ ਇੱਥੇ ਕਿਉਂ ਤੁਸੀਂ ਬਣਾਏ ਹੋਇਆ ਇਹ ਕੰਮ, ਜਾਂ ਜ਼ਮੀਨ ਅਲਾਟ ਕਿਉਂ ਹੋਈ ਹੋ ਜਿਹੜੀ ਦਰਿਆਈ ਰਸਤੇ ਦੀ ਜ਼ਮੀਨ ਆ, ਜਿੱਥੋਂ ਦਰਿਆ ਲੰਘ ਕੇ ਜਾਂਦਾ, ਦਰਿਆ ਦਾ ਰਸਤਾ, ਉਹ 'ਚ ਪਾਣੀ ਆਵੇ ਨਾ ਆਵੇ, ਲੇਕਿਨ ਉਹਦੇ 'ਚ ਆਬਾਦੀਆਂ ਤਾਂ ਨਹੀਂ ਬਣਾਉਣੀਆਂ ਹੁੰਦੀਆਂ। ਇਸੇ ਤਰ੍ਹਾਂ ਦਰਿਆਵਾਂ ਦੇ ਕਿਨਾਰਿਆਂ ਦੇ ਉੱਤੇ ਤੁਸੀਂ NOCਆਂ ਦਿੱਤੀਆਂ। ये जी बड़ा अच्छा व्यू बनेगा इधर प्लॉट बिक जाएगा 2 ਕਰੋੜ का। ਜਾਂ ਤੁਸੀਂ ਇਸਲਾਮਾਬਾਦ ਜਿੱਥੇ ਵੀ ਜਿਹੜੇ ਇਲਾਕਿਆਂ ਸੈਲਾਬ ਆਏ ਆ ਉੱਥੇ ਨਾਲਿਆਂ ਦੇ ਰਸਤਿਆਂ ਦੇ ਵਿੱਚ ਤੁਸੀਂ ਜਿਹੜੇ NOCਆਂ ਦਿੱਤੀਆਂ ਲੋਕਾਂ ਨੂੰ, ਉਹ ਮੈਂ ਹੈਰਾਨ ਇਹ ਆ ਵੀ ਇੱਕ ਸਰਕਾਰੀ ਰੋਡ ਆ ਉਹ ਚੌਥੇ ਦਿਨ ਟੁੱਟ ਜਾਂਦਾ ਨਵਾਂ ਬਣ ਕੇ। ਔਰ ਸਰਕਾਰੀ ਰੋਡ ਤਕਰੀਬਨ ਕੋਈ ਸਦੀਆਂ 'ਚ ਇੱਕ ਦਫਾ ਹੀ ਬਣਦਾ ਕਿਸੇ ਜਗ੍ਹਾ। ਹੁਣ ਕਿਧਰੇ ਮਤਲਬ ਕੋਈ ਪ੍ਰਾਈਵੇਟ ਕਲੋਨੀ ਹੋਵੇ, ਜਿਸ ਤਰ੍ਹਾਂ ਆਹ ਦੇਖੋ ਜੀ, ਆਹ ਇੱਕ ਪ੍ਰਾਈਵੇਟ ਕਲੋਨੀ ਹੈ, ਕੋਈ ਮਾਸ਼ਾਅੱਲਾ ਰੋਡ ਨਹੀਂ ਇੱਥੇ। ਤੇ ਇੱਥੇ ਕਦੇ ਕੋਈ ਆਏਗਾ ਕੋਈ ਵੋਟ ਲੈਣ ਜਾਂ ਉਰੇ ਪਰੇ ਕੋਈ ਕਰਪਸ਼ਨ ਦਾ ਕੋਈ ਮਨਸੂਬਾ ਜਿਹੜਾ ਕਿਧਰੋਂ ਰਹਿ ਜਾਊਗਾ, ਉਹਦੇ ਵਿੱਚ ਜਿਹੜਾ ਨਾ ਇਹ ਉਹਦੇ ਵਿੱਚ ਇਹਨੂੰ ਕੋਈ ਸੜਕਾਂ ਦੇ ਦੇਣਗੇ, ਕੋਈ ਟਫ ਟਾਇਲ ਲਵਾ ਦੇਣ ਸ਼ਾਇਦ, ਜਾਂ ਇੱਟਾਂ ਲਵਾ ਦੇਣ, ਕਿਉਂਕਿ ਬਾਕੀ ਤਾਂ ਸਾਡੀ ਔਕਾਤ ਨਹੀਂ, ਅਸੀਂ ਗਰੀਬ ਭੀਖ ਮੰਗਾ ਮੁਲਕ ਆ। ਤੇ ਉਹ ਫਿਰ ਜਿਹੜਾ ਨਾ ਕੋਈ ਕਮਿਸ਼ਨ ਖਾਣ ਪੀਣ ਦੇ ਪਰ ਕੋਈ ਇੱਧਰੋਂ ਬਚ ਜਾਂਦੀ ਹੈ ਵੀ ਚਲੋ ਆਹ ਜਗ੍ਹਾ 'ਤੇ ਪਾ ਦਿਓ, ਇੱਥੇ ਜਿਹੜਾ ਇਸ ਟਾਈਮ ਨਾ ਕੋਈ ਕਰਪਸ਼ਨ ਹੋ ਸਕਦੀ ਆ। ਇਹ ਕਲੋਨੀ ਹੈ, ਇਹਦੀਆਂ ਸੜਕਾਂ ਦੇ ਵਾਸਤੇ ਕੋਈ ਮੇਰੇ ਖਿਆਲ 2011-12 ਤੋਂ ਲੋਕ ਇੱਥੇ ਆਬਾਦ ਆ। ਉਹ ਕਹਿ ਰਹੇ ਆ ਯਾਰ ਸੜਕ ਬਣ ਜਾਵੇ, ਕੋਈ ਹੁਕੂਮਤੀ MNA MPA PTI ਦੌਰ ਦੇ ਚਾਹੇ ਜਿਹੜੇ ਦੌਰ ਦੇ ਵੀ ਸੀ, ਕਹਿੰਦੇ ਜੀ ਮੁਲਕ ਕੋਲ ਪੈਸੇ ਕੋਈ ਨਹੀਂ, ਫੰਡ ਹੀ ਕੋਈ ਨਹੀਂ। ਅੱਛਾ, ਉਹ ਨਾਲ ਹੀ ਆ ਇੱਥੋਂ ਇੱਕ ਰੋਡ ਚੱਲ ਰਿਹਾ, ਰੋਡ ਤੋਂ ਪਰੇ ਟੱਪੋ ਇੱਕ ਮਰੂਫ ਬਿਜ਼ਨਸਮੈਨ, ਉਹਦੀ ਜਿਹੜੀ ਆ ਨਾ ਉਹਦੀਆਂ ਸੁਸਾਇਟੀਆਂ ਦੇ ਰੋਡ ਵੀ ਬਣ ਰਹੇ ਆ, ਉੱਥੇ ਬਿਜਲੀ ਵੀ ਲੱਗ ਰਹੀ ਆ ਗੌਰਮੈਂਟ ਦੀ, ਉੱਥੇ ਸਾਰਾ ਕੁਝ ਹੋ ਰਿਹਾ। ਵਜ੍ਹਾ ਕੀ ਯਾਰ? ਅਸੀਂ ਲਾਵਾਰਸ ਹਾਂ, ਆਹ ਲੋਕ ਲਾਵਾਰਸ ਹਾਂ, ਇਹ ਪਾਕਿਸਤਾਨੀ ਨਹੀਂ ਹੈਗੇ। ਇਹ ਚੱਕਰ ਕੀ ਆ? ਇਹ ਮਸਲਾ ਚੱਲ ਰਿਹਾ ਬਈ, ਯਾਨੀ ਕਿ
ਉੱਥੇ ACDC ਹਜ਼ਰਾਤ ਜਾਂ ਇਹਨਾਂ ਦੇ ਆ ਜਿਹੜੇ ਕਲਰਕ, ਬੇਸਿਕਲੀ ਤਾਂ ਮੁਲਕ ਕਲਰਕਾਂ ਨੇ ਚਲਾਏ ਹੋਏ ਆ ਨਾ, ਇਹ ਆਮ ਬੰਦੇ ਦਾ ਤਾਂ ਕੰਮ ਨਹੀਂ, ਜਾਂ ਕੋਈ ਅਫਸਰ ਤਾਂ ਇੱਥੇ ਹੈ ਕੋਈ ਨਹੀਂ। ਬਾਕੀ ਮੁਲਕਾਂ ਦੇ ਵਿੱਚ ਚਲੇ ਜਾਓ ਬਈ, ਅਫਸਰ ਪੈਦਾ ਹੁੰਦੇ ਆ ਥੱਲੋਂ, ਥੱਲੜੇ ਹਾਲਾਤ ਜਿਹਨਾਂ ਨੂੰ ਪਤਾ ਹੋਣ। ਅਸੀਂ ਇੱਕ ਸਟੋਰੀ ਪੜ੍ਹਦੇ ਹੁੰਦੇ ਸੀ ਬਈ, ਇੱਕ ਉਹ ਜੰਗਲ ਦਾ ਇੱਕ ਬਾਦਸ਼ਾਹ ਸੀ, ਉਹਨੇ ਆਪਣਾ ਬੇਟਾ ਜੀ ਜੰਗਲ 'ਚ ਭੇਜ ਦਿੱਤਾ ਛੋਟਾ ਹੁੰਦਾ, ਅਤੇ ਉਹਨੂੰ ਲੈ ਕੇ ਆਏ, ਬੜਾ ਹੋਇਆ ਬਾਦਸ਼ਾਹ ਬਣਨ ਦੇ ਕਾਬਲ। ਹਾਂ ਬਈ ਤੂੰ ਦੱਸ ਕੀ ਕੁਛ ਸਿੱਖਿਆ ਜੰਗਲ ਦੇ ਵਿੱਚ। ਉਹਨੇ ਦੱਸਿਆ ਵੀ ਮੈਂ ਫਲਾਣੀ ਚੀਜ਼ ਦਾ ਸ਼ੋਰ ਸੁਣਿਆ, ਫਲਾਣੀ ਦਾ ਸੁਣਿਆ। ਬਾਦਸ਼ਾਹ ਨੇ ਕਿਹਾ ਇਹਨੂੰ ਲੈ ਜਾਓ, ਇਹ ਹਲੇ ਸਹੀ ਟ੍ਰੇਨ ਨਹੀਂ ਹੋਇਆ। ਫਿਰ ਲਿਆਂਦਾ ਉਹਨੂੰ ਕੋਈ 2-4 ਸਾਲਾਂ ਬਾਅਦ, ਫਿਰ ਉਹ ਆਇਆ, ਫਿਰ ਉਹਨੇ ਦੱਸਿਆ, ਉਹਨੇ ਕਿਹਾ ਨਹੀਂ ਹਲੇ ਵੀ ਨਹੀਂ ਇਹ ਕਾਬਲ, ਇਹਨੂੰ ਲੈ ਜਾਓ। ਉਹ ਫਿਰ ਕੋਈ 2-4 ਸਾਲਾਂ ਬਾਅਦ ਲੈ ਕੇ ਆਏ। ਫਿਰ ਉਹਨੇ ਦੱਸਿਆ ਵੀ ਮੈਂ ਫੁੱਲ ਖਿਲਣ ਦੀ ਆਵਾਜ਼ ਵੀ ਸੁਣੀ ਆ, ਪੱਤਾ ਨਵਾਂ ਜੰਮਦਾ ਹੁੰਦਾ ਉਦੋਂ ਵੀ ਸੁਣੀ ਆ, ਮੈਂ ਹਰ ਇੱਕ ਆਵਾਜ਼ ਸੁਣੀ ਆ, ਹਰ ਇੱਕ ਚੀਜ਼ ਦੇਖੀ ਆ, ਮਤਲਬ ਹਰ ਇੱਕ ਚੀਜ਼ ਦਾ ਮੈਨੂੰ ਪਤਾ। ਫਿਰ ਬਾਦਸ਼ਾਹ ਬਣਦਾ। ਠੀਕ ਹੈ, ਸਾਡਾ ਮੁਲਕ ਉਹ ਆ, ਇੱਲ ਅਤੇ ਟੱਟੂ ਦਾ ਪਤਾ ਨਹੀਂ ਹੁੰਦਾ, ਚਾੜ ਦਿੰਦੇ ਆ ਕੁਰਸੀ 'ਤੇ। ਚਲੋ ਬਈ ਡਿਗਰੀ ਲਈ ਹੋਈ ਇਹਨੇ ਆਕਸਫੋਰਡ ਤੋਂ, ਚਾੜ ਦਿਓ ਕੁਰਸੀ 'ਤੇ। ਡਿਗਰੀ ਲਈ ਹੋਈ ਇਹਨੇ ਆਕਸਫੋਰਡ ਤੋਂ, ਅਤੇ ਕੁਰਸੀ 'ਤੇ ਚਾੜ ਦਿਓ ਉਹਨੂੰ ਉਸ ਮੁਲਕ ਜਿਹੜਾ ਸਦਾ ਭੀਖ ਮੰਗਦਾ। ਬਈ ਅਮਰੀਕਾ ਦਾ ਜਾਂ ਸਾਡਾ ਕੀ ਕੰਪੈਰੀਜ਼ਨ ਕੋਈ ਹੈ? ਵੀ ਉੱਥੋਂ ਪੜ੍ਹਿਆ ਬੰਦਾ ਇੱਥੇ ਦੇ ਲੋਕਾਂ ਦੇ ਹਾਲਾਤ ਸਮਝਦਾ। ਗਰਾਊਂਡ 'ਤੇ ਜਿਹੜਾ ਬੰਦਾ ਇਸ ਟਾਈਮ ਜਿੱਥੇ ਹੈ, ਜਿਹਨੂੰ ਪਤਾ, ਉਹ ਸਮਝੂਗਾ, ਜਾਂ ਤੁਸੀਂ ਆਕਸਫੋਰਡ ਵਾਲਾ ਲਿਆ ਕੇ ਬਿਠਾਓਗੇ ਉਹ ਸਮਝੂਗਾ? ਕੋਈ ਨਹੀਂ ਸਮਝ ਸਕਦਾ ਹੁੰਦਾ। ਮੋਟੀ ਜਿਹੀ ਮਿਸਾਲ ਯਾਰ ਇਹ ਆ ਬਈ, 4 ਕਰੋੜ ਦੀ ਗੱਡੀ 'ਤੇ ਚੜ੍ਹਨ ਵਾਲਾ ਬੰਦਾ ਪੈਦਲ ਚੱਲਣ ਵਾਲੇ ਬੰਦੇ ਦੀ ਗਰਮੀ ਤਾਂ ਨਹੀਂ ਸਮਝ ਸਕਦਾ ਕਿ ਇਹ ਕਿੰਨੀ ਗਰਮੀ 'ਚ ਤੁਰਿਆ ਜਾਂਦਾ। ਉਹ ਤਾਂ AC 'ਚ ਬੈਠਾ ਆਪਣਾ ਸਕੂਨ ਨਾਲ ਤਸੱਲੀ ਨਾਲ ਜਾ ਰਿਹਾ। ਪੈਦਲ ਚੱਲਣ ਵਾਲਾ ਜਿਵੇਂ ਮਰਜ਼ੀ ਰੁਲੇ, ਪੈਰਾਂ 'ਚ ਜੁੱਤੀ ਹੋਵੇ ਨਾ ਹੋਵੇ, ਮਿੱਟੀ 100 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਵੀ ਹੋਵੇ, ਕੋਈ ਮਸਲਾ ਨਹੀਂ। ਉਹਨੂੰ ਥੋੜ੍ਹਾ ਪਤਾ ਲੱਗਣਾ ਗੱਡੀ ਵਾਲੇ ਨੂੰ ਵੀ ਇਹ ਆਹ ਤਕਲੀਫ ਜਾ ਰਿਹਾ। ਉਹ ਤਾਂ ਡਾਇਰੈਕਟ ਗੱਡੀ 'ਤੇ ਚੜ੍ਹੇ ਹੋਇਆ। ਇਹੀ ਹਾਲ ਸਾਡੀਆਂ ਪਾਰਟੀਆਂ ਦਾ। ਪੀਪਲਸ ਪਾਰਟੀ ਮਾਸ਼ਾਅੱਲਾ, ਉਹ ਜੀ ਉਹ ਮਰ ਗਿਆ ਸੀ ਭੁੱਟੋ, ਉਹਨੇ ਜੀ ਇਹ ਭੁੱਟੋ ਦਾ ਹਕੀਕਤ ਦੇ ਵਿੱਚ ਮੁੰਡਾ ਗੁੰਡਾ, ਉਹ ਆਪ ਗੁੰਡਾ, ਮੁਲਕ ਉਹਨੇ ਤੋੜਿਆ, ਗੱਦਾਰ ਉਹ। ਅੱਜ ਉਹ ਜ਼ਿੰਦਾ ਵਾ ਇੱਥੇ ਇਸ ਕੌਮ ਦੇ ਵਿੱਚ, ਜ਼ਿੰਦਾ ਇਸ ਕੌਮ ਦੇ ਵਿੱਚ ਜਿਹੜਾ ਨਾ, ਅੱਗੇ ਤਾਂ ਪਤਾ ਨਹੀਂ ਅੱਲਾ ਨੇ ਉਹਦਾ ਕੀ ਹਾਲ ਕੀਤਾ ਹੋਣਾ, ਲੇਕਿਨ ਇਸ ਕੌਮ 'ਚ ਜ਼ਿੰਦਾ ਹੋ। ਫਿਰ ਆ ਜਾਓ ਜੀ ਆ ਮੀਆਂ ਨਵਾਜ਼ ਸ਼ਰੀਫ ਸਾਹਿਬ ਹੋਣਾ, ਤੇ ਇਹਨਾਂ ਨੇ ਕੋਈ ਥੋੜ੍ਹਾ ਬਹੁਤਾ ਬਿਜ਼ਨਸ ਕੀਤੇ ਹੋਇਆ, ਲੇਕਿਨ ਥੱਲਵੇਂ ਲੈਵਲ ਤੋਂ ਇਹਨਾਂ ਨੇ ਵੀ ਨਹੀਂ ਕੀਤੇ। ਇਹਨਾਂ ਨੇ ਵੀ ਕਰਪਸ਼ਨ ਦੀ ਪੈਦਾਵਾਰ ਦੇ ਅੰਬਾਰ ਲਾ ਕੇ ਕੀਤੇ ਹੋਏ ਆ। ਇਹਨਾਂ ਦਾ ਵੀ ਕੋਈ ਬੰਦੇ ਦੇ ਪੁੱਤਰਾਂ ਵਾਲਾ ਕੰਮ ਨਹੀਂ। ਅੱਗੇ ਕੁੜੀ ਹੈ ਇਹਨਾਂ ਦੀ, ਉਹਨੂੰ ਪਤਾ ਹੀ ਕੱਖ ਦਾ ਨਹੀਂ। ਉਹ ਟਿਕਟੋਕਾਂ ਬਣਾਉਣ 'ਤੇ ਲੱਗੀ ਹੋਏ, ਅਤੇ ਉਹਨੂੰ ਚਾੜ੍ਹਤਾ ਵਜ਼ੀਰ ਆਲਾ ਬਣਿਆ ਫਿਰਦਾ। ਉਹ ਵਜ਼ੀਰ ਆਜ਼ਮ ਸਾਹਿਬ ਸਾਡਾ, ਉਹਨੂੰ ਪਤਾ ਹੀ ਨਹੀਂ ਵੀ ਮੈਂ ਸੋਣਾ ਕਿਹੜੇ ਟਾਈਮ। ਉਹ ਮਾਸ਼ਾਅੱਲਾ 24 ਘੰਟਿਆਂ ਦੇ ਵਿੱਚ 18-19 ਘੰਟੇ ਕੰਮ ਕਰਦਾ। ਉਹਨੇ 18-19 ਘੰਟਿਆਂ ਦੇ ਵਿੱਚ ਜਿਹੜਾ ਨਾ ਸਾਨੂੰ ਉਹ ਕੀਤੇ ਆ, ਮੁੱਲ ਲਿਆ ਪਾਕਿਸਤਾਨ ਨੂੰ। ਐਸਾ ਉਹ ਖਬੀਸ ਕਿਸਮ ਦਾ ਇਨਸਾਨ ਆ। ਉਹਨੇ 18 ਘੰਟੇ ਕੰਮ ਹੋਵੇ ਅਤੇ ਮੁਲਕ ਤਰੱਕੀ ਨਾ ਕਰੇ, ਹੋ ਸਕਦਾ? ਉਹ ਉਹਨਾਂ ਦੇ ਕਾਗਜ਼ਾਂ ਜਾਂ ਟਿਕਟੋਕ YouTube 'ਤੇ ਹੋ ਸਕਦਾ, ਬਾਕੀ ਨਹੀਂ ਮੁਲਕ ਤਰੱਕੀ ਕਰਦਾ। ਇਹ ਸਾਡਾ ਕੰਮ ਆ। ਲੀਡਰ ਪੈਦਾ ਹੁੰਦੇ ਆ ਥੱਲੋਂ, ਜਿਹੜੇ ਜ਼ਮੀਨ ਦੇ ਵਿੱਚ ਰਗੜੇ ਖਾ ਕੇ ਨਾ, ਮਿੱਟੀ ਹੋ ਕੇ, ਉਹ ਲੀਡਰ ਹੁੰਦੇ ਆ। ਉਹਨਾਂ ਨੂੰ ਪਤਾ ਹੁੰਦਾ ਆਵਾਮ ਦੇ ਦੁੱਖ ਦਾ, ਉਹਨਾਂ ਨੂੰ ਪਤਾ ਹੁੰਦਾ ਸਿਸਟਮ ਚਲਾਉਣ ਦਾ। ਇਹਨਾਂ ਨੂੰ ਕੀ ਪਤਾ ਜਿਹਨਾਂ ਦੀ ਆਪਣੀ ਤਨਖਾਹ 20-20, 25-25 ਲੱਖ, 30-30 ਲੱਖ ਹੋਵੇ। ਹੁਣ ਇੱਕ ਜੱਜ ਰਿਟਾਇਰ ਹੁੰਦਾ, ਉਹਨੇ ਕਦੇ ਜ਼ਿੰਦਗੀ 'ਚ ਸਿੱਧਾ ਫੈਸਲਾ ਨਹੀਂ ਦਿੱਤਾ ਹੁੰਦਾ, ਕਦੇ ਜ਼ਿੰਦਗੀ 'ਚ ਕੋਈ ਬੰਦੇ ਦੇ ਪੁੱਤਰਾਂ ਵਾਲਾ ਫੈਸਲਾ ਨਹੀਂ ਕੀਤਾ ਹੁੰਦਾ। ਉਹਦੀ ਤਨਖਾਹ, ਉਹਦੀ ਰਿਟਾਇਰਮੈਂਟ ਪੈਨਸ਼ਨ ਸੁਣ ਲਓ, 12 ਲੱਖ, 14 ਲੱਖ, 20 ਲੱਖ। ਬਈ ਜ਼ਿੰਦਗੀ 'ਚ ਤਾਂ ਆਪਣੀ ਸਰਵਿਸ ਵਿੱਚ ਕੋਈ ਬੰਦੇ ਦੇ ਪੁੱਤਰਾਂ ਵਾਲਾ ਕੰਮ ਕੀਤਾ ਨਹੀਂ। ਪੈਨਸ਼ਨ ਲੈ ਕੇ ਫਿਰ ਤੂੰ ਸਾਡੇ ਸਿਰ 'ਤੇ ਚੜ੍ਹੇ ਹੋਏ। ਠੁੱਡੇ ਮਾਰਨੇ ਚਾਹੀਦੇ ਇਹੋ ਜਿਹੇ ਬੰਦਿਆਂ ਨੂੰ। ਇਹ ਨਿਜ਼ਾਮੇ ਅਦਲ ਦੇ ਕਿਸੇ ਵਕੀਲ ਦੇਖ ਲਓ ਇਸ ਮੁਲਕ ਦੇ ਵਿੱਚ, ਗੁੰਡੇ। ਮੀਡੀਆ ਵਾਲੇ ਦੇਖ ਲਓ, ਗੁੰਡੇ। ਜੇ ਤੋਂ ਪੈਸੇ ਮੰਗਣ ਨੂੰ ਦੇਣੇ ਪੈਂਦੇ ਆ ਭਾਈ, ਜਿਹੜੇ ਕਿਸੇ ਬਿਜ਼ਨਸਮੈਨ ਨੂੰ ਕੋਈ ਵੀਡੀਓ ਬਣਾਈ ਫਿਰਦੇ ਹੁੰਦੇ ਆ। ਵਕੀਲ ਆ ਕੋਈ, ਉਹ ਕਹਿੰਦਾ ਜੀ ਮੈਂ ਘਸੀਟੂੰਗਾ ਅਦਾਲਤ में तुम्हें, ਦੇਖ ਲੂੰਗਾ। ਉਹ ਵਕੀਲ, ਕਿਸੇ ਵਕੀਲ ਨੂੰ ਲਿੱਤਰ ਫੇਰ ਦਿਓ ਨਾ, ਉਹ ਅਗਲੇ ਦਿਨ ਬਾਹਰ ਦੀ ਜੀ ਪੂਰੀ ਬਾਰ ਇਕੱਠੀ ਕੀਤੀ ਫਿਰਦਾ ਹੁੰਦਾ। पूरी बाहर के लोग जी स्ट्राइक पे गए, फिर तो हमारे वकील को हाथ कैसे लगाया? भाई इस मुल्क च कोई भी गलती करेगा, अगर कोई बंदे का पुत्र समझदार इंसान है, कोई भी गलती करे, कोई सरकारी कुत्ता या कोई भी है, कोई भी बदमाश होवे, उन्होंने फड़ के उत्थे हिसाब अपना क्लीयर करो। फड़ लो उत्थे हिसाब क्लीयर करके अपना जड़ा ना कहो आ जा भाई, जड़ा कोई करना कर ला। फिर
ਬੰਦਾ ਇੱਥੇ ਜੀ ਸਕਦਾ, ਅਦਰਵਾਈਜ਼ ਇੱਥੇ ਜੀਣ ਦਾ ਤੁੱਕ ਨਹੀਂ ਹੈ। ਉਹ ਚੱਕਰ ਹੀ ਕੋਈ ਨਹੀਂ। ਵਕੀਲ ਉਹ ਬਦਮਾਸ਼, ਡਾਕਟਰ ਇਸ ਮੁਲਕ 'ਚ ਉਹ ਬਦਮਾਸ਼, ਅਦਲੀਆ ਇਸ ਮੁਲਕ 'ਚ ਉਹ ਬਦਮਾਸ਼, ਕੋਈ ਚਪੜਾਸੀ ਲੱਗੇ ਹੋਇਆ ਉਹ ਬਦਮਾਸ਼। ਬਈ ਕੰਮ ਕਿਹਨੇ ਕਰਨਾ? ਕੰਮ ਖੋਣਾ ਕਿਉਂ ਆ? ਕੰਮ ਉਹੀ ਆਵਾਮ ਨੇ ਕਰਨਾ। ਜਿਵੇਂ ਇੱਕ ਕਲਰਕ ਗਲਤੀ ਕਰ ਦੇਵੇ, ਉਹ ਸਪੋਜ਼ ਕਿਸੇ ਜਗ੍ਹਾ ਨਾ ਗਲਤ ਲਿਖਿਆ ਗਿਆ, ਕੋਈ ਇੱਕ ਲਫ਼ਜ਼ ਮਿਸਟੇਕ ਗਲਤ ਹੋ ਗਈ ਉਹਦੀ ਟਾਈਪਿੰਗ ਦੇ ਵਿੱਚ, ਕਿਉਂਕਿ ਪੜ੍ਹੇ ਲਿਖੇ ਲੋਕ ਹੁੰਦੇ ਨਹੀਂ ਇਹ, ਕੋਈ ਚਾਚੇ ਮਾਮੇ ਫੁੱਫੀ ਵਾਲੇ ਹੁੰਦੇ ਆ, ਸਾਰੇ ਉਹ ਲੱਗੇ ਹੁੰਦੇ ਆ, ਉਹ ਸਿਫਾਰਸ਼ੀ ਆ ਜਾਂਦੇ ਆ। ਉਹਨਾਂ ਨੇ ਬਈ ਕੰਮ ਖਿੱਚਿਆ ਹੁੰਦਾ, ਉਹ ਗਲਤੀ ਉਹਦੀ ਹੋ ਜਾਵੇ, ਕਲਰਕ ਤੋਂ ਹੋ ਜਾਵੇ, ਸਾਰਾ ਮਹਿਕਮਾ ਉਹਦੇ ਪਿੱਛੇ ਖੜਾ ਹੁੰਦਾ। ਜਿਹੜੇ ਗਰੀਬ ਦਾ ਉਹਨੇ ਗਲਤ ਟਾਈਪ ਕਰਤਾ, ਉਹ ਗਰੀਬ ਕਦੇ ਅਖਬਾਰ ਇਸ਼ਤਿਹਾਰ ਕਰਾ ਰਿਹਾ, ਕਦੇ ਕੇਸ ਲਵਾ ਰਿਹਾ ਅਦਾਲਤ ਦੇ ਵਿੱਚ, ਕਦੇ ਕੁਛ ਕਰ ਰਿਹਾ। ਲੇਕਿਨ ਉਹ ਜਿਹੜੇ ਭੈਣ ਜੀ ਹੱਕ ਦੀ ਗਲਤੀ ਆ ਉਹਨੂੰ ਕੋਈ ਨਹੀਂ ਪੁੱਛਦਾ। ਉਹਨੂੰ ਕੋਈ ਨਹੀਂ ਪੁੱਛੇਗਾ ਵੀ ਤੂੰ ਇਹ ਗਲਤੀ ਕਿਉਂ ਕੀਤੀ। ਉਹਨੂੰ ਉਹ ਕੇਸ ਲੱਗ ਜੂ ਨਾ ਅਦਾਲਤ 'ਚ ਵੀ ਯਾਰ ਇਹ ਉਹ ਜਿਸ ਤਰ੍ਹਾਂ ਇੱਕ ਪ੍ਰੋਸੈਸ ਬਣਾਇਆ ਹੋਇਆ ਘਟੀਆ ਪ੍ਰੋਸੈਸ, ਵੀ ਆਹ ਗਲਤੀ ਹੋ ਗਈ ਵੀ ਹੁਣ ਅਦਾਲਤ ਦੇ ਵਿੱਚ ਕੇਸ ਦਾਇਰ ਕਰੋ ਜੀ, ਫਿਰ ਉਹ ਫੈਸਲਾ ਦੇਉਂਗੇ, ਫਿਰ ਫਲਾਣਾ ਧਮਕਾਣਾ ਇਸ ਤਰ੍ਹਾਂ ਹੋਊਗਾ। ਉਹ ਜੱਜ ਫਿਰ ਇਹ ਨਹੀਂ ਪੁੱਛਦਾ ਵੀ ਹਾਂ ਵੀ ਤੂੰ ਗਲਤੀ ਕਿਉਂ ਕੀਤੀ, ਟਾਈਪ ਤਾਂ ਤੂੰ ਕੀਤਾ, ਇਹ ਬੰਦਾ ਇੰਨੇ ਧੱਕੇ ਕਿਉਂ ਖਾ ਰਿਹਾ। ਉਹ ਜੱਜ ਜਿਹੜਾ ਲੱਗਿਆ ਹੁੰਦਾ ਉਹਦੇ ਜੱਜ ਬਣੇ ਤੇ ਲੱਖ ਲਾਹਨਤ ਹੁੰਦੀ ਆ ਕਿ ਉਹਨੂੰ ਇੰਨੀ ਸਮਝ ਨਹੀਂ ਆਉਂਦੀ ਵੀ ਤੇਰੀ ਗਲਤੀ ਕਿਉਂ। ਅੱਛਾ ਫਿਰ ਜੇ ਗਲਤੀ ਕਦੇ ਬੰਦਾ ਕੋਈ ਸਮਝਦਾਰ ਹੋਵੇ ਜਿਹੜਾ ਜੱਜ ਨੂੰ ਅੱਗੋਂ ਕਹਿ ਦੇਵੇ ਮੇਰੀ ਕੀ ਗਲਤੀ ਆ, ਮੇਰਾ ਇੰਨਾ ਖਰਚਾ ਹੋ ਗਿਆ ਫਜ਼ੂਲ ਦੇ ਵਿੱਚ, ਆ ਬੰਦਾ ਤੁਹਾਡਾ ਉਵੇਂ ਹੀ ਬੈਠਾ ਇੱਥੇ ਉਸੇ ਸੀਟ ਦੇ ਉੱਤੇ ਬੈਠਾ, ਬਲਕਿ ਉਹਦੇ ਤੋਂ ਵੀ ਹੋ ਸਕਦਾ ਜਿੰਨੇ ਸਾਲਾਂ 'ਚ ਫੈਸਲਾ ਹੋਣਾ ਹੁੰਦਾ ਨਾ, ਉਹਦੇ ਤੋਂ ਵੀ ਹੋ ਸਕਦਾ ਦੋ ਚਾਰ ਸਟੈਪ ਉੱਤੇ ਗਿਆ ਹੋਵੇ। ਕਿਉਂਕਿ ਇਹ ਮੁਲਕ ਹੈ ਤੇ ਪਤਾ ਨਹੀਂ ਲੱਗਦਾ ਕਿਹੜਾ ਬੰਦਾ ਕਿਸੇ ਟਾਈਮ ਉੱਤੇ ਜਾ ਸਕਦਾ। ਉਹਨੂੰ ਜੱਜ ਨਹੀਂ ਪੁੱਛੇਗਾ, ਉਹ ਅਗਲੀ ਤੋਂ ਅਗਲੀ ਸੀਟ ਤਰੱਕੀਆਂ ਪਾਏਗਾ, ਮਾਂ ਦਾ ਚੰਦ ਤਰੱਕੀਆਂ ਪਾਊਗਾ। ਅਤੇ ਜਿਹਦਾ ਕੋਈ ਕੇਸ ਪਿੱਛੋਂ ਪਹਿਲਿਓ ਹੋਣਾ ਉਹ ਧੱਕੇ ਖਾ ਰਿਹਾ ਹੋਣਾ 2-4 ਸਾਲ। ਇਹ ਅਦਾਲਤ ਦਾ ਹਾਂ, ਇਹ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਸੁਣਾ ਰਿਹਾ, ਇਹ ਅੱਲਾ ਦੇ ਬੰਦੇ ਉਹ ਆਪ ਬੀਤੀਆਂ ਗੱਲਾਂ। ਉਹ ਸਾਡਾ ਇੱਕ ਕੇਸ ਚੱਲ ਰਿਹਾ ਸੀ ਜ਼ਮੀਨ ਦਾ, ਕੋਈ 30 ਸਾਲ ਉਹ ਕੇਸ ਚੱਲਿਆ। 30 ਸਾਲਾਂ ਬਾਅਦ ਉਹ ਫੈਸਲਾ ਸਾਡੇ ਹੱਕ 'ਚ ਹੋਇਆ। ਅੱਗੋਂ ਫਿਰ ਉਹ ਜਿਹੜਾ ਰੈਵਨਿਊ ਵਾਲਾ ਕਮਿਸ਼ਨਰ ਹੁੰਦਾ ਉਹਦੇ ਕੋਲ ਗਏ, ਉਹ ਬੰਦਾ ਅੱਗੋਂ ਕਹਿ ਰਿਹਾ ਹੋਵੇ ਬयानामा बनवाना है तो आधी कर लेते हैं। ਉਹਨੂੰ ਇਹ ਦੱਸੋ, ਮੈਂ ਉਹਨੂੰ ਇਹ ਕਿਹਾ ਵੀ ਸਾਡੀ ਤੀਸਰੀ ਨਸਲ ਆ ਗਈ ਹੈ, ਕੋਈ ਹੈ ਇੱਥੇ ਕਾਨੂੰਨ ਨਾਮ ਦੀ ਸ਼ੈ, ਤੀਸਰੀ ਨਸਲ ਤੱਕ ਫੈਸਲਾ ਖਿੱਚ ਕੇ ਲੈ ਗਏ ਤੁਸੀਂ, ਫਿਰ ਇੱਥੇ ਕੋਈ ਕੰਮ ਨਹੀਂ ਹੁੰਦਾ ਹੈਗਾ। ਇਹ ਨਿਜ਼ਾਮ ਆ ਜੀ, ਇੱਥੇ ਸਲਾਬ ਆਣੇ ਆ, ਇੱਥੇ ਸਲਾਬ ਰੁਕਣੇ ਆ ਜੀ, ਕੁਰਾਨ ਅੱਗੇ ਚੱਕ ਕੇ ਭੱਜਣਾ ਅਸੀਂ। ਇਹ ਨਿਜ਼ਾਮ ਆ ਜੀ ਇੱਥੇ। ਟਿਕਟੋਕ ਖੋਲ ਕੇ ਦੇਖ ਲਓ, ਟਿਕਟੋਕ ਦੇ ਉੱਤੇ ਹਰ ਬੰਦਾ ਕਮਿਸ਼ਨਰ ਲੱਗੇ ਹੋਇਆ। ਟਿਕਟੋਕ ਦੇ ਉੱਤੇ ਹਰ ਬੰਦਾ ਜਿਹੜਾ ਨਾ ਉਹ ਅਸਿਸਟੈਂਟ ਕਮਿਸ਼ਨਰ ਆ। ਟਿਕਟੋਕ ਦੇ ਉੱਤੇ ਹਰ ਬੰਦਾ ਕਲਰਕ ਆ। ਇਹ ਭਾਈ ਸਲਾਬ ਆਣੇ ਆ, ਔਰ ਆਉਣੇ ਵਾਲੇ ਸਾਲਾਂ 'ਚ ਮਜ਼ੀਦ ਆਣੇ ਆ। ਸਰਕਾਰੀ ਰੋਡਾਂ 'ਤੇ ਜਾ ਕੇ ਦੇਖ ਲਓ, ਸਰਕਾਰੀ ਕੁੱਤੇ ਦਰਖਤ ਵੇਚ ਕੇ ਖਾ ਗਏ, ਕੋਈ ਪੁੱਛਣ ਵਾਲਾ ਕੋਈ ਨਹੀਂ। ਨਹਿਰਾਂ 'ਤੇ ਚਲੇ ਜਾਓ, ਦਰਖਤ ਵਿਕ ਗਏ, ਖਾ ਲਏ ਉਹਨਾਂ ਨੇ, ਕੋਈ ਬੇਲਦਾਰਾਂ ਨੇ ਖਾ ਲਏ, ਕੋਈ ਕਿਹਨੇ ਖਾ ਲਏ, ਕੋਈ ਕਿਵੇਂ ਖਾ ਲਏ। ਚਲੋ ਜੀ, ਦਰਖਤ ਜਿਵੇਂ ਮੁੱਕ ਰਹੇ ਆ, ਮੌਸਮ ਚੇਂਜ ਹੋ ਰਿਹਾ, ਬਾਰਿਸ਼ਾਂ ਜ਼ਿਆਦਾ ਹੋ ਰਹੀਆਂ ਅਤੇ ਸੈਲਾਬ ਵੀ ਆਉਣੇ ਆ। ਡੈਮ ਅਸੀਂ ਅੱਜ ਤੱਕ ਬਣਾਇਆ ਕੋਈ ਨਹੀਂ, ਚੰਦੇ ਖਰਾਤ ਅਸੀਂ ਇਕੱਠੇ ਕਰਨ ਹੁਣ ਤੁਰ ਪੈਣਾ। ਵਜ਼ੀਰ ਆਜ਼ਮ ਨੇ ਚੱਕ ਲੈਣਾ ਕਾਸਾ ਅਤੇ ਭੱਜ ਲੈਣਾ। ਹੁਣ ਇਹ ਵਜ਼ੀਰ ਆਜ਼ਮ ਹੋਣਾ ਦੀ ਤਾਂ ਅੱਲਾ ਦੇ ਬੰਦੇ ਈਦ ਹੋ ਗਈ ਆ ਵੀ ਸੈਲਾਬ ਆ ਗਿਆ, ਚਲੋ ਹੁਣ ਪੈਸੇ ਮੰਗਣ ਜਾਣਾ, ਦੂਸਰੇ ਮੁਲਕਾਂ ਨੇ ਹੁਣ ਸਾਨੂੰ ਇਮਦਾਦ ਦੇਣੀ ਆ, ਹੁਣ ਅਸੀਂ ਮੰਗਣ ਜਾਣਾ, ਆਵਾਮ ਨੂੰ ਰਿਲੀਫ ਦੇਣਾ ਅਸੀਂ। ਬਸ ਸਾਡੀ ਜਿਹੜੀ ਕੌਮ ਆ ਨਾ, ਇਹ ਮਨਹੂਸ ਤਰੀਨ ਕੌਮ ਆ, ਇਹਨੇ ਕਦੇ ਨਹੀਂ ਸਮਝਣੀ ਕੋਈ ਗੱਲ। ਇਹਨਾਂ ਨੂੰ ਬਲਕਿ ਗਿਰੇਬਾਨ ਤੋਂ ਫੜ ਕੇ ਇਹ ਨਹੀਂ ਕਰਨਗੇ ਵੀ ਇਹਨਾਂ ਨੂੰ ਗਿਰੇਬਾਨ ਤੋਂ ਫੜ ਕੇ ਇਹਨਾਂ ਦੇ ਰੱਖ ਕੇ ਚਪੇੜਾਂ ਦਿੱਤੀਆਂ ਹੋਣ। ਬਸ ਹਰ ਚੀਜ਼ ਇਸ ਮੁਲਕ ਦੇ ਵਿੱਚ ਆ, ਲੇਕਿਨ ਮੰਗਣ ਵਾਲੀ ਆਦਤ ਨਹੀਂ ਅਸੀਂ ਛੱਡਣੀ। ਉਹ ਆਦਤ ਜਿਹੜੀ ਹੈ ਨਾ ਫਿਤਰਤ ਬਣ ਜਾਂਦੀ ਹੈ, ਅਤੇ ਫਿਤਰਤ ਕਦੇ ਬਦਲਦੀ ਨਹੀਂ ਇਨਸਾਨ ਦੀ।
ਇਹ ਜਿਹੜੇ 3-4 ਖਾਨਦਾਨ ਇਸ ਮੁਲਕ ਤੇ ਮੁਸੱਲਤ ਆ ਨਾ, ਉਹਨਾਂ ਦੀ ਫਿਤਰਤ ਬਣੀ ਹੋਈ ਹੈ ਇਹ ਮੰਗਣਾ। ਆਪ ਕਰੋੜਾਪਤੀ ਆ, ਆਪਣਾ ਅਰਬ ਦੇ ਦਿਓ ਨਾ ਵਿੱਚ ਸਲਾਬ ਦੇ, ਉਹ ਨਹੀਂ ਦੇਣਾ। ਉਹ ਆਪਣੀ ਗੌਰਮੈਂਟ ਦੀ ਖੂਹ ਦੀ ਮਿੱਟੀ ਖੂਨ ਲਾਈ ਜਾਣੀ ਹੈ, ਸਾਡੇ ਤੇ ਆਸਾਨ ਚਾੜੀ ਜਾਣਾ। ਮੈਨੇ ਆਪਣੀ ਸਾਰੀ ਸੈਲਰੀ ਡੋਨੇਟ ਕਰ ਦੀ, ਵੀ ਤੂੰ ਸਾਰੀ ਸੈਲਰੀ ਡੋਨੇਟ ਕਰਦੀ, ਤੂੰ 2 ਲੱਖ ਦੇ ਕੇ ਸਾਨੂੰ ਤੂੰ 2 ਕਰੋੜ ਦਾ ਚੂਨਾ ਲਾਣਾ ਕਿਸੇ ਹੋਰ ਪਾਸੋਂ ਹੈ। ਸਾਡੇ ਤੇ ਤੂੰ ਆਸਾਨ ਵੀ ਚਾੜਨਾ, ਇਹ ਸਿਆਸਤ ਹੈ ਇਸ ਮੁਲਕ ਦੀ।